ਪੁਤਿਨ ਨੇ ਜਿਹੜੀ ਨਿਊਕਲੀਅਰ ਵਾਰਨਿੰਗ US ਨੂੰ ਜਿਹੜੀ ਉਹ ਦਿੱਤੀ ਆ, ਨਾਲ ਹੀ ਇਹ ਧਮਕੀ ਦਿੱਤੀ ਆ ਵੀ ਉਹ ਨਿਊਕਲੀਅਰ ਵੈਪਨਸ ਦੀ ਜਿਹੜੀ ਟੈਸਟਿੰਗ ਆ ਮੁੜ ਸ਼ੁਰੂ ਜਿਹੜਾ ਉਹ ਕਰ ਸਕਦਾ ਹੈਗਾ ਆ। ਜਿਹੜੀ US ਦੇ ਨਾਲ ਇਹਨਾਂ ਦੀ ਆਰਮਸ ਟ੍ਰੀਟੀ ਸੀਗੀ ਉਸ ਨੂੰ ਸਸਪੈਂਡ ਕਰਨ ਦੀ ਗੱਲ ਪੁਤਿਨ ਨੇ ਕੱਲ੍ਹ ਆਪਣੇ ਸਟੇਟ ਆਫ ਦਾ ਜਿਹੜਾ ਯੂਨੀਅਨ ਦੇ ਭਾਸ਼ਣ ਦੇ ਵਿੱਚ ਦਿੱਤੀ ਹੈਗੀ ਆ। ਅਤੇ ਇਸ ਦੇ ਉੱਤੇ ਜਿਹੜੇ ਰਾਸ਼ਟਰਪਤੀ ਜੋ ਬਾਈਡਨ ਆ ਉਹਨਾਂ ਨੇ ਟਿੱਪਣੀ ਕਰਦੇ ਹੋਏ ਕਿਹਾ ਵੀ ਜਿਹੜਾ ਰੂਸੀ ਰਾਸ਼ਟਰਪਤੀ ਪੁਤਿਨ ਨੇ ਇਹ ਸਸਪੈਂਸ਼ਨ ਕੀਤੀ ਹੈ ਬਹੁਤ ਵੱਡੀ ਜਿਹੜੀ ਇੱਕ ਗਲਤੀ ਆ। ਕਹਿੰਦੇ ਵੀ ਇਹ ਇੱਕੋ ਇੱਕ ਰਹਿ ਗਈ ਜਿਹੜੀ ਟ੍ਰੀਟੀ ਸੀਗੀ US ਤੇ ਰਸ਼ੀਆ ਦੇ ਵਿੱਚ ਨਿਊਕਲੀਅਰ ਆਰਮਸ ਕੰਟਰੋਲ ਟ੍ਰੀਟੀ। ਅਤੇ ਹੋ ਸਕਦਾ ਆ ਵੀ ਹਰਜੋਤ ਸਿੰਘ ਜੀ ਵੀ ਇਹ ਮੁੜ ਕੇ ਆਪਾਂ ਨੂੰ ਕੋਲਡ ਵਾਰ ਵੱਲ ਨੂੰ ਧੱਕ ਸਕਦੀ ਹੈਗੀ ਆ। ਸੋ ਇਹ ਸਟਾਰਟ ਕਰਕੇ ਇਸ ਟ੍ਰੀਟੀ ਦਾ ਜਿਹੜਾ ਉਹ ਨਾਮ ਸੀਗਾ ਅਤੇ ਆਪਣੇ ਕਮੈਂਟ ਉਹਨਾਂ ਨੇ ਪਹਿਲੇ ਕਮੈਂਟ ਜਿਹੜੇ ਆ ਇਹ ਇਸ ਦੇ ਵਿੱਚ ਦਿੱਤੇ ਆ ਅਤੇ ਉਹਨਾਂ ਨੇ ਇਸ ਫੈਸਲੇ ਦੀ ਆਲੋਚਨਾ ਜਿਹੜੀ ਆ ਉਹ ਕੀਤੀ ਹੈਗੀ ਆ। ਸੋ ਉੱਧਰ ਜਿਹੜਾ ਪੁਤਿਨ ਆ ਇਹ ਹੁਣ ਧਮਕੀਆਂ ਦੇ ਰਿਹਾ ਹੈਗਾ। ਸਟ੍ਰੈਟੇਜਿਕ ਆਰਮ ਰਿਡਕਸ਼ਨ ਟ੍ਰੀਟੀ ਜਿਹਨੂੰ ਸਟਾਰਟ ਕਰਕੇ ਆਖਿਆ ਜਾਂਦਾ ਸੀਗਾ, ਉਸੇ ਦੇ ਵਿੱਚੋਂ ਇਸ ਨੇ ਆਪਣੇ ਆਪ ਨੂੰ ਬਾਹਰ ਪੁਤਿਨ ਨੇ ਜਿਹੜਾ ਆ ਉਹ ਕਰ ਲਿਆ ਹੈਗਾ ਆ। ਸਾਲ ਪਹਿਲਾਂ ਇੱਦਾਂ ਹੀ ਸਪੀਚ ਦੇ ਕੇ ਯੂਕਰੇਨ ਦੇ ਉੱਤੇ ਪੁਤਿਨ ਨੇ ਹਮਲਾ ਕੀਤਾ ਸੀਗਾ ਅਤੇ ਹੁਣ ਸਾਲ ਜਿਹੜਾ ਆ ਹਰਜੋਤ ਸਿੰਘ ਜੀ ਬੀਤ ਚੁੱਕਾ ਆ ਅਤੇ ਉਹ ਇੱਕ ਵਾਰੀ ਫੇਰ ਇਸ ਨੇ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਆ ਵੀ ਅਮਰੀਕਾ ਨੇ ਇਹ ਲੜਾਈ ਨੂੰ ਜਿਹੜਾ ਉਹ ਸ਼ੁਰੂ ਕੀਤਾ ਆ। ਵੈਸਟ ਨੇ ਕਹਿੰਦਾ ਆ ਵੀ ਇਹ ਲੜਾਈ ਸ਼ੁਰੂ ਕੀਤੀ, ਜਦ ਕਿ ਇਹ ਤਾਂ ਹੁਣ ਇਤਿਹਾਸ ਦੇ ਵਿੱਚ ਪਤਾ ਹੀ ਆ ਵੀ ਪਹਿਲੀਆਂ ਜਿਹੜੀਆਂ ਚੜ੍ਹ ਕੇ ਜਿਹੜਾ ਉਹ ਕੌਣ ਆਇਆ ਸੀਗਾ। ਰਾਸ਼ਟਰਪਤੀ ਜਿਹੜੇ ਨੇ ਬਾਈਡਨ ਉਹ ਗਏ ਸੀਗੇ ਯੂਕਰੇਨ ਦੇ ਵਿੱਚ ਵੀ, ਫਿਰ ਪੋਲੈਂਡ ਦੇ ਵਿੱਚ ਵੀ, ਤਾਂ ਉੱਥੇ ਜਾ ਕੇ ਉਹਨਾਂ ਨੇ ਕੀਵ ਨੂੰ ਬੇਸਿਕਲੀ ਯੂਕਰੇਨ ਨੂੰ ਹੌਸਲਾ ਅਫਜ਼ਾਈ ਵੀ ਕੀਤੀ ਆ ਅਤੇ ਉਹਨਾਂ ਨੇ ਦੁਨੀਆ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਅਸੀਂ ਤੁਹਾਡੇ ਨਾਲ ਵੀ ਹਾਂ ਅਤੇ ਰੂਸ ਦੀ ਇਸ ਯੁੱਧ ਦੇ ਵਿੱਚ ਮੱਥੇ ਦੇ ਨਾਲ ਪੂਰਾ ਮੱਥਾ ਜਿਹੜਾ ਉਹ ਲਾ ਕੇ ਰੂਸ ਨੂੰ ਜਿਹੜਾ ਜਵਾਬ ਦੇ ਰਹੇ ਹਾਂ। ਜੀ, ਸਾਡੇ ਰਾਸ਼ਟਰਪਤੀ ਜੋ ਬਾਈਡਨ ਆ ਉਹਨਾਂ ਨੇ ਇਹ ਕਿਹਾ ਵੀ ਰਸ਼ੀਆ ਨੇ ਬਹੁਤ ਵੱਡੀ ਮਿਸਟੇਕ ਕੀਤੀ ਹੈਗੀ ਆ ਜੋ ਇਸ ਟ੍ਰੀਟੀ ਤੋਂ ਬਾਹਰ ਹੋਏ ਆ, ਜਿਹੜੇ ਉਹਨਾਂ ਨੇ ਸਸਪੈਂਸ਼ਨ ਕੀਤੀ ਆ ਉਹਨਾਂ ਦੇ ਮੁਲਕ ਨੂੰ ਪਾਰਟੀਸਪੇਸ਼ਨ ਦੇ ਵਿੱਚ US ਰਸ਼ੀਅਨ ਨਿਊਕਲੀਅਰ ਆਰਮ ਕੰਟਰੋਲ ਟ੍ਰੀਟੀ ਦੇ ਵਿੱਚ। ਇਹ ਉਹਨਾਂ ਨੇ ਅੱਜ ਪੋਲੈਂਡ ਦੇ ਵਿੱਚ ਕਿਹਾ ਤੇ ਉਹਨਾਂ ਨੇ ਕਿਹਾ ਵੀ ਅਸੀਂ ਪੂਰੇ 100% ਜੋ ਨਾਟੋ ਐਲਾਈਜ਼ ਆ ਉਹਨਾਂ ਦੇ ਨਾਲ ਰਲ ਕੇ ਚੱਲਾਂਗੇ ਤੇ ਉਹਨਾਂ ਦੇ ਨਾਲ ਪੂਰਾ ਜਿਹੜਾ ਆ ਸਾਥ ਦੇਵਾਂਗੇ। ਸੋ ਇਹ ਹੁਣ ਯੂਕਰੇਨ ਤੇ ਰਸ਼ੀਆ ਦੇ ਵਿਚਾਲੇ ਜੋ ਲੜਾਈ ਆ ਇਹ ਵੱਧਦੀ ਹੁਣ ਅਮਰੀਕਾ ਵੱਲ ਵੀ ਆ ਰਹੀ ਹੈਗੀ ਆ, ਕਿਉਂਕਿ ਰਸ਼ੀਆ ਨੇ ਅੱਜ ਇਹ ਕਿਹਾ ਆ ਵੀ ਅਸੀਂ ਰੂਲ ਆਊਟ ਨਹੀਂ ਕਰਦੇ ਹਾਈਪਰਸੋਨਿਕ ਮਿਸਲ ਨੂੰ ਟੈਸਟ ਕਰਨ ਦੇ ਲਈ ਜਦੋਂ ਉਹਨਾਂ ਨੇ ਨੇਵਲ ਐਕਸਰਸਾਈਜ਼ ਕਰਨੀ ਆ। ਹੈਡ ਆਫ ਦਾ ਰਸ਼ੀਅਨ ਜੋ ਨੇਵਲ ਕੰਟੀਜੈਂਟ ਆ ਉਸਨੇ ਇਹ ਦੱਸਿਆ ਜੋ ਉਹਨਾਂ ਦੀ ਜ਼ਿਰਕਨ ਮਿਸਲ ਆ ਉਹ ਡਿਪਲੋਏ ਕਰਨਗੇ ਸਾਊਥ ਅਫਰੀਕਾ ਕੋਸਟ ਲਾਈਨ ਦੇ ਵਿੱਚ ਤੇ ਉਸ ਨੂੰ ਟੈਸਟ ਵੀ ਕਰ ਸਕਦੇ ਹੈਗੇ ਆ। 10 ਡੇ ਮੋਸੀ 2 ਐਕਸਰਸਾਈਜ਼ ਉਹ ਕਰ ਰਹੇ ਆ ਸਾਊਥ ਅਫਰੀਕਾ ਦੇ ਈਸਟਰਨ ਕੋਸਟ ਦੇ ਵਿੱਚ ਤੇ ਇਹ ਫਸਟ ਐਨਵਰਸਰੀ ਵੀ ਹੈਗੀ ਆ। ਰਸ਼ੀਆ ਨੇ ਜਦੋਂ ਤੋਂ ਹੀ ਯੂਕਰੇਨ ਦੇ ਵਿੱਚ ਐਂਟਰੀ ਕੀਤੀ ਹੈਗੀ ਆ ਉਹਨਾਂ ਦੇ ਨਾਲ ਧੱਕਾ ਜਿਹੜਾ ਚੱਲ ਰਿਹਾ ਹੈਗਾ ਤੇ ਹਾਈਪਰਸੋਨਿਕ ਵੈਪਨ ਐਕਸਰਸਾਈਜ਼ ਦੇ ਲਈ ਯੂਜ਼ ਕੀਤੇ ਜਾਂਦੇ ਹੈਗੇ ਆ, ਪਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ ਬੰਦ ਸੀ। ਪਰ ਉਹਨਾਂ ਨੇ ਇਹ ਕਿਹਾ ਆ ਵੀ 5 ਟਾਈਮਸ ਰਸ਼ੀਆ ਦੇ ਪ੍ਰੈਜ਼ੀਡੈਂਟ ਜੋ ਵਲਾਡੀਮੀਰ ਪੁਟਿਨ ਆ ਉਹਨਾਂ ਨੇ ਕਿਹਾ ਜ਼ਿਰਕੋਨ ਜੋ ਉਹਨਾਂ ਦੀ ਇਹ ਮਿਜ਼ਾਈਲ ਹੈਗੀ ਆ ਹਾਈਪਰਸੋਨਿਕ ਇਹ ਟਰੈਵਲ ਕਰ ਸਕਦੀ ਆ 5 ਟਾਈਮਸ ਮੋਰ ਦੈਨ ਦ ਸਪੀਡ ਆਫ ਸਾਊਂਡ, ਅਨਸਟੋਪੇਬਲ ਆ ਕਹਿੰਦੇ ਹੋ। ਜੀ ਬਿਲਕੁਲ,